अस्सलाम वालेकुम। की हाल चाल है तुहाडा? ठीक ठाक हो तुसी सारे? कैसी तबीयत है तुहाडी सारियां दी? अल्लाह करे तुसी सारे हसते रहो ते बसते रहो। ਉਹ ਵੀ ਇੱਕ ਨਵਾਂ ਦਿਨ ਚੜ੍ਹ ਪਿਆ ਵੇ ਤੇ ਅਸੀਂ ਆਏ ਹਾਂ ਰਾਫੇ ਹਾਊਸ ਆਏ ਹਾਂ ਤੇ ਇੱਥੇ ਅੱਜ ਸਾਡੇ ਇੱਕ ਫੈਮਿਲੀ ਫਰੈਂਡ ਆ ਰਹੇ ਨੇ। ਰਾਤ ਨੂੰ ਅਸੀਂ ਖਾਣੇ ਤੇ ਇਕੱਠੇ ਹੋਣਾ ਵੇ ਤੇ ਬੱਚਿਆਂ ਨੇ ਖੂਬ ਖੇਲਣਾ ਵੇ ਤੇ ਅਸੀਂ ਕਰਾਂਗੇ ਗੱਪਸ਼ਪ ਤੇ ਜ਼ਾਰੇ ਫਿਰ ਮਹਿਮਾਨ ਘਰ ਆਣ ਤੇ ਥੋੜਾ ਬਹੁਤ ਤਾਂ ਇਹਤਮਾਮ ਕਰਨਾ ਹੀ ਪੈਂਦਾ ਹੈ ਨਾ ਬਈ ਕਿ ਰੋਟੀ ਸ਼ੋਟੀ ਤਾਂ ਖਾਣੀ ਹੈ ਨਾ ਬੈਠ ਕੇ ਮਿਲ ਬੈਠ ਕੇ। ਤੇ ਸਾਡੀ ਰਵਾਇਤ ਵੀ ਆਈ ਨੇ, ਸਾਡਾ ਦੀਨ ਵੀ ਸਾਨੂੰ ਆਈ ਸਿਖਾਉਂਦਾ ਵੇ ਕਿ ਮਹਿਮਾਨ ਜਿਹੜਾ ਵੇ ਅੱਲਾਹ ਤਾਲਾ ਦੀ ਰਹਿਮਤ ਹੁੰਦੇ ਨੇ ਮਹਿਮਾਨ। ਤੇ ਮਹਿਮਾਨ ਦੇ ਹਵਾਲੇ ਦੇ ਨਾਲ ਤੇ ਜਿੰਨੀ ਮਰਜ਼ੀ ਗੱਲ ਕਰ ਲਵੋ ਕਿ ਉਹਨਾਂ ਨੂੰ ਉਹਨਾਂ ਦੀ ਲੋਕ ਆਪਣੀ ਇਸਤਾਤ ਤੋਂ बढ़ ਕੇ ਉਹਨਾਂ ਦੀ ਖਾਤਰ ਬਦਾਰਾਤ ਕਰਦੇ ਨੇ ਤੇ ਫਿਰ ਅੱਛੇ ਅੱਛੇ ਖਾਣੇ ਪਕਾਉਂਦੇ ਨੇ। ਮਿਲ ਬੈਠਣ ਦਾ ਇੱਕ ਤਰੀਕਾ ਹੁੰਦਾ ਵੇ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਵੀ ਹੈ ਵੇ ਕਿ ਤੁਸੀਂ ਇੱਕ ਦੂਸਰੇ ਨੂੰ ਬੁਲਾਓ, ਘਰ ਖਾਣੇ ਤੇ ਬੁਲਾਓ। ਮਹਿਮਾਨ ਜਦੋਂ ਆਉਂਦਾ ਵੇ ਤੇ ਤੁਹਾਡੀਆਂ ਸਾਰੀਆਂ ਮੁਸੀਬਤਾਂ ਤੇ ਪਰੇਸ਼ਾਨੀਆਂ ਲੈ ਕੇ ਜਾਂਦਾ ਵੇ। ਜਦੋਂ ਬਾਹਰ ਜਾਂਦੇ ਨੇ ਉਹ ਨਿਕਲਦੇ ਨੇ ਮਹਿਮਾਨ ਤੇ ਤੁਹਾਡੀ ਸਾਰੀ ਪਰੇਸ਼ਾਨੀਆਂ ਵੀ ਨਾਲ ਲੈ ਜਾਂਦੇ ਨੇ। ਬਹਿਰਹਾਲ ਇਹ ਕਿ ਸਾਡਾ ਤੇ ਆਜ਼ਮੂਦਾ ਨੁਸਖਾ ਵੇ ਕਿ ਬੜਿਆਂ ਦਾ ਜਿਵੇਂ ਅਸੀਂ ਸੁਣਨੇ ਹੁੰਦੇ ਸਾਂ ਕਿ ਮਹਿਮਾਨ ਆਉਂਦਾ ਸੀ ਤੇ ਲੋਕ ਉੱਠ ਕੇ ਖੜੇ ਹੋ ਜਾਂਦੇ ਸਨ, ਜੱਫੀਆਂ ਪਾ ਪਾ ਕੇ ਮਿਲਣੀਆਂ, ਮੰਜੀਆਂ ਘੜੀਸੀਆਂ ਜਾਣੀਆਂ, ਇੰਨਾ ਚਾਅ ਚੜ੍ਹ ਜਾਂਦੇ ਸਨ ਕਿਉਂਕਿ ਉਸ ਜ਼ਮਾਨੇ 'ਚ ਅੱਜ ਕੱਲ੍ਹ ਤਾਂ ਫਿਰ ਵੀ ਇਸ ਤਰ੍ਹਾਂ ਵੇ ਕਿ ਮਹਿਮਾਨ ਆਉਂਦੇ ਨੇ ਤੇ ਇਤਲਾਹ ਹੋ ਜਾਂਦੀ ਹੈ ਕਿ ਬਈ ਆ ਰਹੇ ਆ। ਲੋਕ ਫੋਨ ਕਰਕੇ ਇਸ ਤੋਂ ਆਉਂਦੇ ਨੇ ਕਿ ਬਈ ਹਰ ਇੱਕ ਦੀ ਜੌਬ ਦੀ ਟਾਈਮਿੰਗ ਅਲੱਗ ਹੈ, ਹਰ ਇੱਕ ਦਾ ਅਲੱਗ ਸਿਲਸਿਲਾ ਵੇ। ਇਸ ਤੋਂ ਫਿਰ ਲੋਕ ਜ਼ਿਆਦਾਤਰ ਲੋਕ ਜਿਹੜੇ ਫੋਨ ਕਰਕੇ ਆਉਂਦੇ ਨੇ। ਪਰ ਉਦੋਂ ਉਸ ਜ਼ਮਾਨਿਆਂ 'ਚ ਇਸ ਤਰ੍ਹਾਂ ਨਹੀਂ ਸੀ, ਬਸ ਟੁਰ ਪਏ, ਸਫਰੀ ਪੈ ਗਏ। ਕੋਈ ਟ੍ਰੇਨ 'ਤੇ ਬਹਿ ਕੇ ਆ ਗਿਆ, ਕੋਈ ਬੱਸ 'ਤੇ ਬਹਿ ਕੇ ਆ ਗਿਆ, ਕੋਈ ਪੈਦਲ ਚੱਲ ਕੇ ਆ ਗਿਆ, ਪਰ ਇਤਲਾਹ ਕੋਈ ਨਹੀਂ ਹੁੰਦੀ ਸੀ। ਉਹ ਜਦੋਂ ਫਿਰ ਕੁੰਡੀ ਖੜਕਦੀ ਸੀ ਨਾ, ਟਕ 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 ਟਕ, ਤੇ ਕੁੰਡੀ ਦੇ ਔਰ ਇੱਕ ਜ਼ੰਜੀਰ ਵਾਲੀ ਕੁੰਡੀ ਹੁੰਦੀ ਸੀ, ਮੋਟੀ ਮੋਟੀ ਸੰਗਲ ਨਹੀਂ ਜਿਵੇਂ ਹੁੰਦੇ, ਸੰਗਲਾਂ ਵਾਲੀ ਕੁੰਡੀ, ਉਹ ਲੱਕੜੀ ਦੇ ਦਰਵਾਜ਼ਿਆਂ ਨਾਲ ਲਮਕੀ ਹੁੰਦੀ ਸੀ। ਉਹ ਵਿੱਚ ਕੁੰਡੀ ਵੱਜਣੀ ਨਾ, ਟਕ 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 ਟਕ, ਤੇ ਉਹ ਦਰਵਾਜ਼ਾ ਖੋਲ੍ਹਣਾ ਤੇ ਉਹ ਫਿਰ ਆਪਣੇ ਪਿਆਰੇ ਜਦੋਂ ਨਜ਼ਰ ਆਉਂਦੇ ਸਨ, ਬਈ ਉਹ ਚੀਜ਼ ਤਾਂ ਤੁਸੀਂ ਭੁੱਲ ਹੀ ਨਹੀਂ ਸਕਦੇ ਹੋ। ਇੰਨਾ ਖੁਸ਼ੀ ਦਾ ਮੰਜ਼ਰ ਹੁੰਦਾ ਸੀ। ਕਦੀ ਖਾਲਾ ਨਜ਼ਰ ਆ ਜਾਂਦੀ ਸੀ, ਕਦੀ ਫੁੱਫੋ ਨਜ਼ਰ ਆ ਜਾਂਦੇ ਸਨ, ਪਰ ਜ਼ਿਆਦਾਤਰ ਫੁੱਫੋ ਸਾਡੇ ਨਜ਼ਦੀਕ ਹੀ ਰਹਿੰਦੇ ਸਨ ਤੇ ਇਸ ਤਰ੍ਹਾਂ ਦਾ ਗੈਰ ਮਤਵੱਕੋ ਨਹੀਂ ਦੱਸੇ, ਇੱਕ ਫੁੱਫੋ ਦੂਰ ਹੁੰਦੇ ਸਨ। ਪਰ ਜੋ ਖਾਲਾ ਦਾ ਇਸ ਤਰ੍ਹਾਂ ਹੁੰਦਾ ਸੀ ਕਿ ਖਾਲਾ ਐਸੇ ਫਾਸਲੇ 'ਤੇ ਰਹਿੰਦੇ ਸਨ, 100 ਮੀਲ ਤਾਂ ਫਾਸਲਾ ਹੋਏਗਾ ਹੀ। ਵਿਚਾਰੇ ਬੱਸ 'ਤੇ ਬਹਿ ਕੇ ਉੱਥੋਂ ਚੱਲਦੇ ਸਨ, ਫਿਰ ਸ਼ਾਮਾਂ ਪਈ ਇੱਥੇ ਪਹੁੰਚਦੇ ਸਨ। ਅਚਾਨਕ ਹੀ ਹੁੰਦਾ ਸੀ, ਫੋਨ ਨਹੀਂ ਹੁੰਦੇ ਸਨ ਉਦੋਂ। ਬਈ ਕੋਈ ਖੁਸ਼ੀ ਹੁੰਦੀ ਸੀ ਮਹਿਮਾਨ ਨੂੰ ਦੇਖ ਕੇ, ਕਹਿਣਾ ਬਈ ਅਸੀਂ ਤੇ ਖੁਸ਼ ਹੋ ਜਾਣਾ, ਜੱਪੀਆਂ ਪਾਣੀਆਂ, ਫਟਾਫਟ ਮੰਜੀਆਂ ਘੜੀਸੀਆਂ ਜਾਂਦੀਆਂ ਸਨ। ਲਓ ਵੀ ਦੋ ਮੰਜੀਆਂ ਹੋਰ ਖਿੱਚ ਲਵੋ, ਛੇਤੀ ਕਰੋ ਮੰਜੀਆਂ ਖਿੱਚੋ। ਮੰਜੀਆਂ ਖਿੱਚੀਆਂ ਜਾਂਦੀਆਂ ਸਨ, ਸਾਰੇ ਵਿਹੜੇ 'ਚ ਹੀ ਬਹਿ ਜਾਂਦੇ ਸਨ। ਛੇਤੀ ਖਾਣੇ ਦੀ ਤਿਆਰੀ ਸ਼ੁਰੂ ਹੋ ਜਾਂਦੀ ਸੀ ਕਿ ਮਹਿਮਾਨ ਆਏ ਨੇ। ਅਗਰ ਤੇ ਬਿਲਕੁਲ ਹੀ ਐਸੇ ਟਾਈਮ 'ਤੇ ਆ ਗਏ ਨਾ ਕਿ ਵੀ ਹੁਣ, ਤੇ ਫਿਰ ਤਾਂ ਜੋ ਪੱਕਿਆ ਰੱਖ ਦਿੱਤਾ ਜਾਂਦਾ ਸੀ ਤੇ ਉਹਨੂੰ ਨਾਲ ਅੰਡੇ ਸ਼ੰਡੇ ਬਣਾ ਲਏ, ਕੁਛ ਕੋਈ ਸਬਜ਼ੀ ਭਾਜੀ ਪੱਕੀ ਹੈ ਤੇ ਚਲੋ ਵੀ ਰੋਟੀ ਖਾ ਲਓ। ਪਰ ਅਗਰ ਥੋੜ੍ਹਾ ਜਿਹਾ ਟਾਈਮ ਹੁੰਦਾ ਸੀ ਕਿ ਅਸਰ ਦੇ ਟਾਈਮ 'ਤੇ ਪਹੁੰਚੇ ਨੇ ਸਾਰੇ, ਬਸ ਫੇਰ ਤਾਂ ਬਈ ਕੁੱਕੜਾਂ ਦੀ ਆ ਜਾਂਦੀ ਸੀ ਸ਼ਾਮਤ। ਲੋਕਾਂ ਨੇ ਕੁੱਕੜ ਘਰ ਪਾਲੇ ਹੁੰਦੇ ਸਨ। ਇਸੀ ਹੰਗਾਮੀ ਇਕਦਾਮਾਤ ਵਾਸਤੇ ਨਾ ਰੱਖਿਆ ਹੁੰਦਾ ਸੀ ਸੇਫ ਸਾਈਡ 'ਤੇ ਕਿ ਕੁੱਕੜ ਇੱਕ ਦੋ ਲੋਕ ਪਾਲ ਲੈਂਦੇ ਸਨ। ਫਿਰ ਫਟਾਫਟ ਉਸ ਕੁੱਕੜ ਵਿਚਾਰੇ ਦੀ ਸ਼ਾਮਤ ਆਉਂਦੀ ਸੀ, ਉਹਨੂੰ ਫੜ ਕੇ ਜ਼ਿਬਾ ਕੀਤਾ ਜਾਂਦਾ ਸੀ, ਲਸਣ ਪਿਆਜ਼ ਛਿਲਿਆ ਜਾਂਦਾ ਸੀ, ਹਾਂਡੀ ਚੜਾਈ ਜਾਂਦੀ ਸੀ, ਆਟੇ ਗੁੰਨੇ ਜਾਂਦੇ ਸਨ। ਪਰ ਕੰਮ ਕਰਦੇ ਸ਼ਿਕਨ ਨਹੀਂ ਮੱਥੇ 'ਤੇ ਆਉਂਦੀ ਸੀ, ਖੁਸ਼ੀ ਆਉਂਦੀ ਸੀ ਕਿ ਮਹਿਮਾਨ ਆ ਗਏ ਨੇ, ਸਾਡੇ ਘਰ ਅੱਲਾ ਨੇ ਰਹਿਮਤ ਭੇਜੀ। ਉਹ ਫਿਰ ਬੜਾ ਸੋਹਣਾ ਯਾਦਾਂ ਨੇ ਸਾਡੀ ਜ਼ਿੰਦਗੀ ਦੀਆਂ। ਤਾਂ ਦੇਖੋ ਵੀ ਅਸੀਂ ਪਕਾਇਆ ਹੈ ਬੱਕਰੇ ਦਾ ਗੋਸ਼ਤ, ਹੁਣ ਬਸ ਇਹਨੂੰ ਥੋੜ੍ਹਾ ਅਸੀਂ ਗਰਮ ਕਰਾਂਗੇ ਤੇ ਬਾਕੀ ਇੱਧਰ ਵੀ ਜਿਹੜਾ ਵੇ ਅਸੀਂ ਕਾਫੀ ਕਰ ਰਹੀਏ। ਇਹਦੇ ਵਿੱਚ ਬਣਾਏ ਨੇ ਚਾਂਪਾਂ, ਬਣਾਈਆਂ ਨੇ ਬੱਕਰੇ ਦੀਆਂ, ਤੇ ਇਹ ਲਸਣ ਪਿਆਜ਼ ਛਿਲ ਕੇ ਰੱਖਿਆ ਵੀ। ਹੁਣ ਮੈਂ ਲਾਉਣ ਲੱਗੀ ਹਾਂ ਚੌਲਾਂ ਵਾਸਤੇ ਤੜਕਾ। ਇਹ ਜਿਹੜਾ ਅਸੀਂ ਬਣਾ ਰਹੇ ਹਾਂ ਚਿਕਨ ਪੁਲਾਓ, ਇਸ ਤਰ੍ਹਾਂ ਕਰਕੇ ਭੁੰਨ ਕੇ ਜਿਹੜੀ ਬਣਾਈ ਦੀ ਹੈ ਨਾ, ਉਹ ਮੈਂ ਬਣਾਉਣ ਲੱਗੀ ਹਾਂ। ਮੈਂ ਨਾਲ ਤੁਹਾਨੂੰ ਦਿਖਾ ਦਾਂਗੀ ਥੋੜ੍ਹਾ ਜਿਹਾ ਤੜਕਾ ਸ਼ੜਕਾ ਭੁੰਨਦੇ ਫਰਿੱਜ ਵਿੱਚ। ਬੜੀ ਸਭ ਤੋਂ ਅੱਛੀ ਚੀਜ਼ ਜਿਹੜੀ ਨਾ ਫਰਿੱਜ ਵਿੱਚ ਪਈ ਹੈ, ਉਹ ਮੈਂ ਤੁਹਾਨੂੰ ਦਿਖਾਉਂਦੀ ਹਾਂ। ਥੋੜ੍ਹਾ ਪਿੱਛੇ ਕਰਕੇ ਦੇਖਣਾ ਪਏਗਾ। ਇਹ ਦੇਖੋ ਜੀ, ਜ਼ਬਰਦਸਤ ਜ਼ਬਰਦਸਤ ਮਿੱਠਾ ਪਿਆ ਵੇ, ਜਿਹਦੇ ਵਿੱਚ ਅੰਬ ਵੀ ਤੁਹਾਨੂੰ ਉੱਪਰ ਨਜ਼ਰ ਆ ਰਹੇ ਨੇ। ਇਹ ਯੈਲੋ ਯੈਲੋ ਸਾਰੇ ਅੰਬ ਨੇ, ਅੰਬ ਦਾ ਮਿੱਠਾ ਬਣਿਆ ਵੇ, ਬਹੁਤ ਹੀ ਮਜ਼ੇਦਾਰ ਹੁੰਦਾ ਵੀ ਹੈ। ਤੇ ਇਹ ਸੈਲਡ ਵੀ ਤਿਆਰ ਕਰਕੇ ਰੱਖਿਆ ਹੋਇਆ। ਚਲੋ ਵੀ ਮਹਿਮਾਨਾਂ ਦੀ ਜਿਹੜੀ ਅਸੀਂ ਤਿਆਰੀ ਤਾਂ ਪੂਰੀ ਕਰ ਲਈਏ। ਤੇ ਹੁਣ ਮੈਂ ਇਹਦੇ 'ਚ ਲਾਵਾਂਗੀ ਤੜਕਾ ਛੜਕਾ, ਲਾਵਾਂਗੇ ਅਸੀਂ ਆਪਣਾ
ਅਦਾ ਤੇ ਬਾਕੀ ਫਿਰ ਮਹਿਮਾਨ ਆਉਣਗੇ ਤੇ ਫਿਰ ਉਹਨਾਂ ਨਾਲ ਅਸੀਂ ਬੈਠ ਕੇ ਗੱਪਸ਼ਪ ਵੀ ਕਰਾਂਗੇ। ਅਸੀਂ ਗੱਲਾਂ ਜ਼ਿਆਦਾ ਫਿਰ ਵੀ ਪੁਰਾਣੇ ਜ਼ਮਾਨੇ ਦੀਆਂ ਹੀ ਚੱਲਦੀਆਂ। ਮਹਿਮਾਨ ਵੀ ਆਉਂਦੇ ਨੇ ਨਾ, ਜਦੋਂ ਅਸੀਂ ਬੈਠਦੇ ਹੋ ਤਾਂ ਉਹ ਜ਼ਿਕਰ ਉਹਨਾਂ ਪੁਰਾਣੇ ਜ਼ਮਾਨਿਆਂ ਦਾ ਹੀ ਹੁੰਦਾ ਵਾ। ਹਾਲ ਦਾ ਘੱਟ ਜ਼ਿਕਰ ਜ਼ਰਾ ਘੱਟ ਹੀ ਹੁੰਦਾ ਵੇ ਕਿ ਬਸ ਉਹ कोई ऐसी गल हो गई, वरना ये होता था, वो होता था, ऐसे होता था, वैसे करते थे। वो गल्लां फिर भी पुराने ज़माने ਦੀਆਂ ਹੀ ਹੁੰਦੀਆਂ ਨੇ। ਬਹਿਰਹਾਲ ਅਸੀਂ ਹੁਣ ਇਹਨੂੰ ਲਾਉਂਦੇ ਹਾਂ ਤੜਕਾ, ਨਾਲੋਂ ਨਾਲ ਅਸੀਂ ਤੁਹਾਡੇ ਨਾਲ ਗੱਲ ਕਰਦੇ ਰਵਾਂਗੇ। अस्सलाम वालेकुम। राफ इस्लाम कर रहे भी सारिਆਂ ਨੂੰ। पूछो सब कैसे हैं आप? कैसे हैं? मुंडिया पंजाबी बोल के दिखा दे। पंजाबी बोलो, एक लफ्ज़ बोलो ना, एक लफ्ज़ बोलो कुछ भी। इधर आओ मैं बताती हूँ। क्या तो मुंडिया वे मुंडिया वे मुंडिया वे मुंडिया। ਆਇਲ ਪਾ ਦਿੱਤਾ ਵੇ ਅਸੀਂ ਇਹਦੇ ਵਿੱਚ ਦੇਸਕੇ ਵਿੱਚ। ਆਇਲ ਤੁਸੀਂ ਆਪਣੇ ਚਾਵਲਾਂ ਦੇ ਔਰ ਉਸੇ ਹਿਸਾਬ ਦੇ ਨਾਲ ਹੀ ਪਾਓਗੇ ਸਾਰੇ, ਜਿਹੜਾ ਜਿੰਨਾ ਤੁਸੀਂ ਬਣਾ ਰਹੇ ਹੋ। ਤੇ ਇਹ 2 ਪਿਆਜ਼ ਮੈਂ ਕੱਟ ਕੇ ਰੱਖ ਲਏ ਨੇ ਤੇ ਇਹ 2 ਚਿਕਨ ਨੇ ਜਿਹੜੇ ਅਸੀਂ ਧੋ ਕੇ ਰੱਖੀਆਂ ਨੇ, ਜਿਹੜੀ ਚਾਵਲਾਂ 'ਚ ਪੈਣੀਆਂ ਨੇ। ਇਹ 2 ਇੱਕ ਬੇਬੀ ਚਿਕਨ ਯੂਜ਼ ਹੁੰਦਾ ਹੈ ਤੇ ਇਸ ਤੋਂ ਮੇਰਾ ਖਿਆਲ ਹੈ ਇਹ 1.5 ਕਿਲੋ ਹੋਏਗਾ ਗੋਸ਼ਤ, ਸ਼ਾਇਦ ਇਹ ਪੌਣੇ 2 ਕਿਲੋ ਹੋਏਗਾ, ਲੇਕਿਨ 1.5 ਕਿਲੋ ਤਾਂ ਹੈ ਹੀ। ਅੱਛਾ ਜੀ, ਹੁਣ ਸਾਡਾ ਗਰਮ ਹੋ ਜਾਏਗਾ ਤੇ ਇਹ ਰੈਸਿਪੀ ਜਿਹੜੀ ਹੈ ਚਾਵਲਾਂ ਦੀ ਹੈ। ਚਾਵਲ ਬਣਨੇ ਨੇ, ਪੁਲਾਓ ਵੀ ਹੈ ਤੇ ਬਿਰਿਆਨੀ ਟਾਈਪ ਵੀ ਹੈ, ਪਤਾ ਨਹੀਂ ਕੀ ਹੈ। ਬਹਿਰਹਾਲ ਮੇਰੀ ਆਪਣੀ ਯਾਦ ਹੈ, ਇਹਦੇ ਵਿੱਚ ਕਿਸੇ ਅਮਲ ਦਖਲ ਨਹੀਂ ਹੈ ਕਿਸੇ ਦਾ ਕਿ ਮੈਨੂੰ ਅੰਮੀ ਨੇ ਸਿਖਾਇਆ, ਮੈਂ ਫਲਾਣੇ ਕੋਲੋਂ ਸਿੱਖਿਆ ਹੈ। ਕਿ ਇਹ ਮੇਰੀ ਆਪਣੀ ਯਾਦ है। एक दफ़ा बच्चे कहेंगे अम्मी को अच्छी सी डिश बना के दो, नए स्टाइल के चावल। मैं कहा नवा स्टाइल मैं कितों लियावां। तो मैं फिर यह ट्राई किया तो इतफाक के बच्चों को चंगा लग्या तो चलो फिर असीं इस तरह ही अज बना लेने। प्याज पा दिते ने, प्याज में इस तरह थोड़ा सुनहरी कर लेना मैं। जो इस स्टेज पर आ जाए, थोड़ी सुनहरी हो जाए, वो 2 मैं पाइया ने साबत मिर्चां, थोड़ी जी स्टिक होंगी है दालचीनी ते नाल 1 चम्मच जीरा। इस स्टेज पर असीं इहदे पा देंगे तो थोड़ा जिहा इहनूं हिला लांगे ताकि मसाले की खुशबू आ जाए। चलो हुण इहदे विच असीं पा देवांगे चिकन अपने। चिकन नूं पा के अच्छी इहदी भुनाई करांगे ताकि चिकन का जिहड़ा कच्चापन है वह खत्म हो जाए। चिकन की भुनाई तो अच्छी हो गई है कि हुण असीं इहदे विच शामिल करांगे कुटी हुई लाल मिर्च। लेकिन मिर्च तो सारे अपने हिसाब नाल पाओगे। हरी मिर्च भी जानी है थोड़ी जी, अगर तुसीं ज़्यादा थोड़ा टेस्ट चटपटा कि मूँह च जड़ा ना होवे, पता चले कि भाई हाँ कुछ खा रहे हैं, फिर थोड़ी मिर्च ज़्यादा पा लो। मिर्च तुसीं अपने हिसाब नाल पाओगे। मिर्च को थोड़ा जिहा कर लांगे ताकि मिर्च नूं भी थोड़ा जिहा सेक लग जाए। हुण जिहड़ा असीं पाया रखिया सी टमाटर, हरी मिर्च कट के असीं वो शामिल कर देंगे। नाल ही असीं पा देवांगे नमक। नमक भी तुसीं अपने हिसाब दा पाओगे जिन्ना तुसीं खाना वे। तो बस इहनूं थोड़ा जिहा असीं भुनांगे और उस तो बाद पानी ला के असीं बना लांगे। भुनाई असी कर अच्छी खासी करनी है। देखो आयल भी छड़ दिता वे, हुण तो अच्छी भुनाई हो गई है। टमाटर वगैरह जोड़े ना थोड़े इस नरम पै गए हैं। फिर जो देखो अच्छी भुनाई हो जाए उदों तुसीं इहदे विच पानी ऐड करोगे। मैं एक्स्ट्रा बर्तन चुकनी है इत्थों, पानी मैं इहदे च पानी हाँ। मैं एक्स्ट्रा सारियां चीज़ां इत्थों चुक देवां
बस इत्थे मैं एक रखांगी प्लेट जिहदे विच मैं चम्मच रखना वे, बाकी सारी एक्स्ट्रा चीज़ां इत्थों मैं चुक देती हैं। हुण इहदे विच असीं शामिल करांगे पानी। थोड़ा जिहा इहनूं हल्की आग ते असीं रख देवांगे ताकि ਇਹਦਾ अच्छा मुर्गी का असर निकल आए। हुण इहदे विच चावल शामिल कर रहे हैं। नमक की टिप ये होंगी है कि अगर तुम इतों इस टाइम से रखते हो कि तुम कड़वाहट महसूस होती है तो फिर इसका मतलब नमक पूरा होएगा एंड तक जाके। तो जे इतने घट लगे थोड़ा होर शामिल कर दो, लेकिन इस स्टेज से कड़वाहट तुहानूं आनी चाहिए।